ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਇੰਸ਼ੋਰੈਂਸ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਤੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕੌਮਾਂਤਰੀ ਵੂਮੈਨਸ ਡੇ ਤੋਂ। ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਕਹਿੰਦੇ ਬੀਬੀਆਂ ਨੇ ਸੰਭਾਲਿਆ ਕਿਸਾਨ ਮੋਰਚਾ ਇਸ ਵਿਸ਼ੇਸ਼ ਦਿਨ ਦੇ ਉੱਤੇ। ਬਿਲਕੁਲ ਪ੍ਰਵੀਨ ਜੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਅੱਜ ਬਾਰਡਰਾਂ ਦੇ ਉੱਤੇ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਉਣਗੀਆਂ। ਸੋ ਬਿਲਕੁਲ ਉਸੇ ਤਰ੍ਹਾਂ ਹੋਇਆ, ਚਾਹੇ ਉਹ ਸ਼ੰਭੂ ਬਾਰਡਰ ਸੀ, ਚਾਹੇ ਉਹ ਖਨੌਰੀ ਬਾਰਡਰ ਸੀ, ਚਾਹੇ ਉਹ ਪੰਜਾਬ ਵਾਲੇ ਪਾਸੇ ਸੀ, ਚਾਹੇ ਹਰਿਆਣਾ ਵਾਲੇ ਪਾਸੇ ਸੀ। ਜਿੱਧਰ ਜਿੱਧਰ ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਵੱਖ-ਵੱਖ ਧਿਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹਨਾਂ ਥਾਵਾਂ ਦੇ ਉੱਤੇ ਵੱਡੀ ਗਿਣਤੀ 'ਚ ਆਪ ਮਹਾਰੇ ਬੀਬੀਆਂ ਦੇ ਕਾਫਲੇ ਪਹੁੰਚੇ। ਬੇਸ਼ੱਕ ਤਾਂ ਜਿਹੜੀਆਂ ਜਥੇਬੰਦੀ ਨਾਲ ਸੰਬੰਧਿਤ ਵਿੰਗ ਨੇ ਉਹ ਮਹਿਲਾ ਵਿੰਗ ਦੇ ਰੂਪ ਦੇ ਵਿੱਚ ਕਾਫਲੇ ਆਏ, ਉਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਬੈਨਰਾਂ ਹੇਠ ਵੀ ਬੀਬੀਆਂ ਦੇ ਕਾਫਲੇ ਜਾਂ ਆਪ ਮਹਾਰੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਬੀਬੀਆਂ ਬਾਰਡਰਾਂ ਤੇ ਪਹੁੰਚੀਆਂ। ਸ਼ੰਭੂ ਔਰ ਖਨੌਰੀ ਬਾਰਡਰ ਤੇ ਕੱਲ ਇਸੇ ਤਰ੍ਹਾਂ ਹਰਿਆਣੇ ਵਾਲੇ ਪਾਸੇ ਵੀ ਕੁਝ ਥਾਵਾਂ ਦੇ ਉੱਤੇ ਵੱਡੀ ਗਿਣਤੀ 'ਚ ਬੀਬੀਆਂ ਹੱਥਾਂ 'ਚ ਕਿਸਾਨੀ ਝੰਡੇ ਲੈ ਕੇ, ਨਾਅਰੇ ਲੈ ਕੇ, ਤਖਤੀਆਂ ਲੈ ਕੇ ਬਾਰਡਰਾਂ ਤੇ ਪਹੁੰਚੀਆਂ। ਤੇ ਉਹਨਾਂ ਨੇ ਇੰਨਾ ਹੀ ਨਹੀਂ ਪ੍ਰਵੀਨ ਜੀ ਕਿ ਉੱਥੇ ਸਿਰਫ ਸ਼ਮੂਲੀਅਤ ਕੀਤੀ ਆ ਕੇ, ਉਹਨਾਂ ਨੇ ਇਕੱਲੀ ਇਹੀ ਨਹੀਂ ਕਿ ਨਾਅਰੇਬਾਜ਼ੀ ਕੀਤੀ, ਉਹਨਾਂ ਨੇ ਬਕਾਇਦਾ ਤਕਰੀਰਾਂ ਕੀਤੀਆਂ, ਬਕਾਇਦਾ ਸਟੇਜ ਚਲਾਈ, ਬਕਾਇਦਾ ਉਸ ਦਿਨ ਦਾ ਪੂਰੀ ਕਾਰਵਾਈ ਆਪਣੇ ਹੱਥ 'ਚ ਲਈ। ਪੂਰੇ ਮੋਰਚੇ ਨੂੰ ਬੀਬੀਆਂ ਨੇ ਸੰਭਾਲਿਆ। ਠੀਕ ਹੈ ਜੀ। ਇੱਥੋਂ ਤੱਕ ਕਿ ਲੰਗਰ ਦੇ ਵਿੱਚ ਸੇਵਾ, ਸਫਾਈ ਦੀ ਸੇਵਾ, ਸਟੇਜ ਦੀ ਕਾਰਵਾਈ, ਸੈਮੀਨਾਰ ਮੰਗ, ਵਿਚਾਰ ਚਰਚਾ, ਪੂਰੇ ਦਿਨ ਦਾ ਮੰਥਨ, ਫਿਰ ਨਾਅਰੇਬਾਜ਼ੀ, ਬਾਰਡਰਾਂ ਦੇ ਉੱਤੇ ਤੈਨਾਤੀ ਤੇ ਪੂਰਾ ਦਿਨ। ਬੇਸ਼ੱਕ ਰੂਟੀਨ ਦੇ ਵਿੱਚ ਵੀ ਬੀਬੀਆਂ ਦੀ ਆਮਦ ਹੈਗੀ ਹੈ, ਇਸੇ ਲਈ ਉਹ ਪੁਲਿਸ ਨੇ ਫੋਟੋਆਂ ਖਿੱਚ ਕੇ ਹਵਾਲੇ ਦਿੱਤਾ। ਉਹਨਾਂ ਕੱਲ ਹੋਰ ਖਿੱਚ ਲੈਂਦੇ ਫੋਟੋਆਂ, ਫਿਰ ਜਿਹੜੇ ਕਹਿੰਦੇ ਸੀ ਬੀਬੀਆਂ ਦਾ ਸਹਾਰਾ ਲੈਂਦੇ ਆ। ਹਾਂਜੀ, ਉਹਨਾਂ ਨੂੰ ਕੱਲ ਵੀ ਫੋਟੋਆਂ ਖਿੱਚਣ ਦਾ ਮੌਕਾ ਸੀਗਾ ਕਿ ਹਾਂ ਭਾਈ ਆਹ ਦੇਖੋ ਜੀ ਬੀਬੀਆਂ। ਸੋ ਇਹ ਸਾਡੀ ਤਾਂ ਇਹ ਇੱਕ ਪ੍ਰਤੀਕ ਹੈ ਕਿ ਹਾਂ ਅਸੀਂ ਤਾਂ ਨਾਰੀ ਨੂੰ ਸ਼ਕਤੀ ਮੰਨ ਕੇ ਚੱਲਦੇ ਹਾਂ। ਹਾਂਜੀ। ਸੋ ਇਸ ਲਈ ਇਸ ਹਵਾਲੇ ਨਾਲ ਅੰਦੋਲਨ ਦੇ ਵਿੱਚ ਕੱਲ ਵੱਡੀ ਗਿਣਤੀ 'ਚ ਬੀਬੀਆਂ ਦੀ ਸ਼ਮੂਲੀਅਤ ਨੇ ਇੱਕ ਵਾਰ ਫੇਰ ਇਸ ਅੰਦੋਲਨ ਨੂੰ ਇੱਕ ਨਵਾਂ ਰੂਪ, ਨਵੀਂ ਰੰਗ ਦਿੱਤਾ। ਜਦੋਂ ਕਿ ਮੈਂ ਕੱਲ ਸਰਵਣ ਸਿੰਘ ਪੰਧੇਰ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਜੀ ਕਿ ਅਸੀਂ ਤੈਅ ਕਰ ਲਿਆ ਕਿ ਅਸੀਂ ਹੁਣ ਦਿੱਲੀ ਵੱਲ ਨੂੰ ਨਹੀਂ ਵਧਾਂਗੇ ਜਦੋਂ ਤੱਕ ਸਾਨੂੰ ਦਿੱਲੀ ਲਈ ਰਾਹ ਨਹੀਂ ਦਿੰਦੇ। ਠੀਕ ਹੈ ਜੀ। ਅਸੀਂ ਇਸੇ ਥਾਂ ਦੇ ਉੱਤੇ ਸ਼ੰਭੂ, ਖਨੌਰੀ ਜਾਂ ਡੱਬ ਵਾਲੀ ਦੇ ਉੱਤੇ ਹੀ ਪੱਕਾ ਮੋਰਚਾ ਲਾ ਲਿਆ। ਅਸੀਂ ਇਸੇ ਥਾਵਾਂ ਤੇ ਪੱਕੇ ਮੋਰਚੇ ਲਾ ਕੇ ਬੈਠਾਂਗੇ। ਇਸੇ ਲਈ ਪ੍ਰਵੀਨ ਜੀ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਉੱਥੇ ਬਕਾਇਦਾ ਸ਼ੈੱਡ ਜਾਂ ਛੰਨਾ ਹੀ ਨਹੀਂ ਪੈ ਗਈਆਂ, ਜਾਂ ਇਹੀ ਕਿ ਟਰੈਲੀਆਂ ਦੇ ਉੱਤੇ ਉਹ ਹਰਾ ਕੱਪੜਾ ਗਰਮੀ ਤੋਂ ਬਚਣ ਲਈ ਪਾ ਲਿਆ। ਇੱਥੋਂ ਤੱਕ ਕਿ ਫ੍ਰਿਜ ਵੀ ਆ ਗਏ, ਵਾਸ਼ਿੰਗ ਮਸ਼ੀਨਾਂ ਵੀ ਆ ਗਈਆਂ। ਤੇ ਕੱਲ ਮੈਨੂੰ ਮੇਰੇ ਸਾਥੀ ਦੱਸ ਰਹੇ ਸੀ ਕਿ ਉੱਥੇ ਬਕਾਇਦਾ ਕਿਤਾਬ ਘਰ ਖੁੱਲ ਗਏ ਨੇ। ਉਹ ਅੱਛਾ। ਤੇ ਜਿੱਥੇ ਬੈਠ ਕੇ ਮਤਲਬ ਕਿਸਾਨ ਆਪਣਾ ਚਰਚਾ ਕਰ ਸਕਣ, ਵਿਚਾਰ ਚਰਚਾ ਸੈਂਟਰ ਖੁੱਲ ਗਿਆ। ਕਿਤਾਬਾਂ ਉੱਥੇ ਵੱਡੀ ਗਿਣਤੀ 'ਚ ਪਹੁੰਚ ਗਈਆਂ। ਉੱਥੋਂ ਲਿਆ ਕੇ ਇਤਿਹਾਸਕ, ਸਮਾਜਿਕ ਤੇ ਰਾਜਨੀਤਿਕ ਚੇਤਨਾ ਵਾਲੀਆਂ ਕਿਤਾਬਾਂ ਉਹ ਪੜ੍ਹ ਸਕਦੇ ਨੇ। ਵੱਖ-ਵੱਖ ਲੇਖਕਾਂ ਦੀਆਂ ਲਿਖਤਾਂ, ਉਹ ਚਾਹੇ ਕਹਾਣੀ ਦੇ ਰੂਪ 'ਚ ਨੇ, ਚਾਹੇ ਵਾਰਤਕ ਦੇ ਰੂਪ 'ਚ ਨੇ, ਚਾਹੇ ਕਵਿਤਾ ਦੇ ਰੂਪ 'ਚ ਨੇ, ਹੈਨਾ। ਸੋ ਉਹਨਾਂ ਦਾ ਵੀ, ਉਹਨਾਂ ਦੇ ਚਾਹੇ ਨਾਵਲ ਨੇ, ਉਹਨਾਂ ਨੂੰ ਪੜ੍ਹ ਸਕਦੇ ਨੇ। ਸੋ ਇਸ ਲਈ ਕਿਤਾਬ ਘਰ ਤੱਕ ਖੁੱਲ ਗਏ ਤੇ ਜਥੇਬੰਦੀਆਂ ਨੇ ਲਗਭਗ ਤੈਅ ਕਰ ਲਿਆ ਕਿ ਅਸੀਂ ਪੰਜਾਬ ਦਾ ਨੌਜਵਾਨਾਂ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਾ। ਸੋ ਇਸ ਲਈ ਅੰਦੋਲਨ ਇਸੇ ਥਾਂ ਤੇ ਚੱਲੇਗਾ ਜਦੋਂ ਤੱਕ ਸਰਕਾਰ ਸਾਨੂੰ ਆਪ ਰਾਹ ਨਹੀਂ ਦਿੰਦੀ। ਸੋ ਇਸ ਲਈ ਕੱਲ ਦਾ ਅੰਦੋਲਨ ਕਾਫੀ ਪੱਕਿਆ ਰਿਹਾ। ਉਹਦੇ ਵਿੱਚ ਅਹਿਮ ਪੱਖ ਇਹ ਵੀ ਸੀਗਾ ਕਿ ਸਾਕਸ਼ੀ ਮਲਕ ਉਚੇਚੇ ਤੌਰ ਤੇ ਪਹੁੰਚੀ ਸੀ। ਉਹ ਅੱਛਾ। ਕੱਲ ਉਹ ਸਾਕਸ਼ੀ ਮਲਕ ਹੋਰੀ ਸ਼ੰਭੂ ਬਾਰਡਰ ਪਹੁੰਚੀ। ਉਹਨਾਂ ਨੇ ਬਕਾਇਦਾ ਉੱਥੇ ਲੰਮਾ ਸਮਾਂ ਗੁਜ਼ਾਰਿਆ। ਉਹਨੇ ਆਪਣੀ ਗੱਲਬਾਤ 'ਚ ਵੀ ਇਹ ਗੱਲ ਕਹੀ ਕਿ ਸਾਡੇ ਨਾਲ ਕੀਤੇ ਵਾਅਦੇ ਸਰਕਾਰਾਂ ਪੂਰਾ ਨਹੀਂ ਕਰਦੀਆਂ, ਚਾਹੇ ਉਹ 3 ਖੇਤੀ ਕਾਨੂੰਨ ਵਾਪਸ ਲੈਣ ਸਮੇਂ ਕਿਸਾਨਾਂ ਨਾਲ ਕੀਤੇ ਵਾਅਦੇ ਹੋਣ, MSP ਜਾਂ ਹੋਰ ਵਾਅਦੇ, ਚਾਹੇ ਸਾਡੇ ਪਹਿਲਵਾਨਾਂ ਦੇ ਅੰਦੋਲਨ ਦੇ ਦੌਰਾਨ ਸਾਡੇ ਨਾਲ ਕੀਤੇ ਵਾਅਦੇ ਹੋਣ,
ਸੋ ਸਰਕਾਰਾਂ ਆਪਣੇ ਵਾਅਦਿਆਂ ਤੋਂ ਮੁੱਕਰਦੀਆਂ ਰਹਿੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੰਦੋਲਨ ਲੜਨਾ ਛੱਡ ਦਾਂਗੇ। ਉਹ ਕਹਿੰਦੀ ਮੇਰੇ ਵੀਰ ਸ਼ੁਭ ਕਰਨ ਦਾ ਜਿਹੜੀ ਕੁਰਬਾਨੀ ਹੈ ਉਹ ਜਾਇਆ ਨਹੀਂ ਜਾਊਗੀ। ਸੋ ਇਸ ਹਵਾਲੇ ਨਾਲ ਇਹ ਕਾਫੀ ਅਹਿਮ ਰਿਹਾ ਕੱਲ ਦਾ ਦਿਨ। ਸੋ ਸਾਕਸ਼ੀ ਮਲਿਕ ਤੇ ਉਹਨਾਂ ਦੇ ਸਾਥੀਆਂ ਦਾ ਸਮਰਥਨ ਦੇਣਾ, ਹਰਿਆਣੇ ਚੋਂ ਵੱਡੀ ਗਿਣਤੀ 'ਚ ਬੀਬੀਆਂ ਦਾ ਬਾਹਰ ਨਿਕਲਣਾ, ਪੰਜਾਬ ਚੋਂ ਵੱਡੀ ਗਿਣਤੀ 'ਚ ਬੀਬੀਆਂ ਦਾ ਬਾਹਰ ਨਿਕਲਣਾ, ਮਤਲਬ ਕਿਸਾਨੀ ਮਸਲੇ ਨੂੰ ਲੈ ਕੇ ਪੰਜਾਬ ਤੇ ਪੰਜਾਬ ਦੀਆਂ ਜਥੇਬੰਦੀਆਂ ਤੇ ਆਵਾਮ ਚੇਤਨ ਹੈ। ਇਹ ਵੱਖਰੀ ਗੱਲ ਹੈ ਕਿ ਜਥੇਬੰਦੀਆਂ ਦੇ ਮੋਢੀ ਆਪਣੇ ਆਪਣੇ ਮਸਲਿਆਂ 'ਚ ਉਲਝੇ ਨੇ। ਜੀ ਜੀ ਬਿਲਕੁਲ। ਉਹਨਾਂ ਦੇ ਜਿਹੜੇ ਮਸਲੇ ਨੇ ਸ਼ਰਮਾ ਜੀ, ਉਹ ਤਾਂ ਆਪਾਂ ਬੜੀ ਤਫਸੀਲ ਦੇ ਨਾਲ ਇੱਕ ਦਿਨ ਚਰਚਾ ਵੀ ਕੀਤੀ ਸੀ। ਖੈਰ ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਉਸ ਪੱਧਰ ਤੇ ਪਤਾ ਹੁੰਦੀਆਂ, ਜਿਹੜੀਆਂ ਆਪਾਂ ਨੂੰ ਨਹੀਂ ਪਤਾ ਹੁੰਦੀਆਂ। ਪਰ ਬਾਵਜੂਦ ਉਹਨਾਂ ਦਾ ਏਕਾ ਬੇਸ਼ੱਕ ਪੋਲੀਟੀਸ਼ੀਅਨਾਂ ਵਾਂਗੂ ਦਿਖਾਵੇ ਲਈ ਹੋਵੇ, ਪਰ ਉਹ ਫਿਰ ਵੀ ਇੱਕ ਸਕਾਰਾਤਮਕ ਮਾਹੌਲ ਸਿਰਜਣ ਦੇ ਵਿੱਚ ਸਹਾਈ ਜ਼ਰੂਰ ਹੁੰਦਾ। ਠੀਕ ਹੈ, ਜਿਹੜੇ ਇਹਨਾਂ ਦੇ ਹਾਂਜੀ ਵਿਚਾਰਧਾਰਕ ਵਖਰੇਵੇਂ ਨੇ ਉਹ ਆਪਾਂ ਦੂਰ ਨਹੀਂ ਕਰ ਸਕਦੇ, ਕੁਝ ਹੋਰ ਅੰਦਰਲੀਆਂ ਗੱਲਾਂ ਨੇ ਉਹ ਆਪਾਂ ਨੂੰ ਸਾਰੀਆਂ ਪਤਾ ਨੇ, ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ A ਮਾੜਾ B ਮਾੜਾ C ਮਾੜਾ, ਪਰ ਫਿਰ ਵੀ ਚਲੋ ਉਹਦਾ ਇੱਕ ਜਿਹੜਾ ਮੈਸੇਜ ਹੁੰਦਾ ਉਹ ਦੁਨੀਆ ਭਰ ਦੇ ਵਿੱਚ ਇੱਕ ਸਕਾਰਾਤਮਕ ਤੌਰ ਤੇ ਜਾਣਿਆ ਜਾਂਦਾ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੇਲਵੇ ਸਟੇਸ਼ਨ ਤੋਂ ਲੈ ਕੇ ਕਹਿੰਦੇ ਰੇਲ ਗੱਡੀ ਤੱਕ ਦਾ ਜ਼ਿੰਮਾ ਨਿਭਾਇਆ ਇਸੇ ਦਿਨ ਬੀਬੀਆਂ ਨੇ ਜੀ। ਬਿਲਕੁਲ ਜੀ, ਹੁਣ ਮਹਿਲਾ ਦਿਵਸ ਸੀ ਤਾਂ ਕੱਲ ਪੂਰਾ ਦਿਨ ਬੀਬੀਆਂ ਦੇ ਨਾਂ ਦੀ ਚਰਚਾ ਹੁੰਦੀ ਰਹੀ, ਦੇਸ਼ ਭਰ 'ਚ ਸਮਾਗਮ ਹੋਏ, ਸਨਮਾਨ ਹੋਏ, ਮਾਣ ਹੋਏ, ਪਰ ਮੈਨੂੰ ਦੱਸੋ ਸਹੀ ਕਿ ਸਾਡੀ ਮਾਂ ਦਾ ਦਿਨ, ਸਾਡੀ ਭੈਣ ਦਾ ਦਿਨ ਕਿਹੜਾ ਦਿਨ ਨਹੀਂ ਹੁੰਦਾ। ਸੋ ਮਤਲਬ ਸਦਾ ਹੀ ਦਿਨ ਔਰਤ ਦਾ ਜਦੋਂ ਜਗ ਜਾਨੀ ਉਹ ਹੈ, ਉਹਦੇ ਨਾਲੇ ਦੁਨੀਆ ਦੀ ਸਿਰਜਣ ਹੈ, ਤਾਂ ਫਿਰ ਉਹ ਤੋਂ ਬਿਨਾਂ ਕਿਹੜਾ ਦਿਨ ਹੋ ਸਕਦਾ। ਚਲੋ ਕੱਲ ਦੇ ਦਿਨ ਨੂੰ ਉਸ ਨਾਂ ਨਾਲ ਮਨਾਇਆ ਜਾਂਦਾ, ਇਸ ਲਈ ਫਿਰ ਉਹੋ ਜਿਹੇ ਪ੍ਰਬੰਧ ਵੀ ਨਜ਼ਰ ਆਏ। ਤੇ ਇਹ ਸਮਾਗਮਾਂ ਦੇ ਵਿੱਚ ਇੱਕ ਅਹਿਮ ਨਜ਼ਰ ਮੇਰੀ ਜਿਸ ਗੱਲ ਤੇ ਪਈ ਉਹ ਬਾਕਮਾਲ ਸੀ ਕਿ ਲੁਧਿਆਣੇ ਤੋਂ ਲੈ ਕੇ ਫਿਰੋਜ਼ਪੁਰ ਕੈਂਟ ਤੱਕ ਜੀ ਰੇਲਵੇ ਸਟੇਸ਼ਨ ਦਾ ਜ਼ਿੰਮਾ ਵੀ ਤੇ ਰੇਲ ਦਾ ਜ਼ਿੰਮਾ ਵੀ ਬੀਬੀਆਂ ਨੇ ਸੰਭਾਲਿਆ। ਠੀਕ ਹੈ ਜੀ, ਚਾਹੇ ਉਹ ਝੰਡੀ ਦੇਣ ਦੀ ਗੱਲ ਹੋਵੇ ਤੇ ਚਾਹੇ ਰੇਲ ਗੱਡੀ ਦਾ ਸਟੀਅਰਿੰਗ ਸੰਭਾਲਣ ਦੀ ਗੱਲ ਹੋਵੇ, ਚਾਹੇ ਉਹ ਰੇਲਵੇ ਸਟੇਸ਼ਨ ਤੇ ਕੰਟਰੋਲ ਦੀ ਗੱਲ ਹੋਵੇ ਤੇ ਚਾਹੇ ਬਾਕੀ ਸਾਰੇ ਪ੍ਰਬੰਧ ਦੇਖਣ ਦੀ ਗੱਲ ਹੋਵੇ। ਸੋ ਸਾਰਾ ਕੁਝ ਜ਼ਿੰਮਾ ਪੂਰਾ ਮਤਲਬ ਕੱਲੀਆਂ ਬੀਬੀਆਂ ਕੋਲ ਸੀ। ਲੁਧਿਆਣੇ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲੀ ਟ੍ਰੇਨ ਦੇ ਵਿੱਚ ਪਾਇਲਟ ਦਾ ਜ਼ਿੰਮਾ ਵੀ ਤੇ ਟਿਕਟ ਚੈਕਿੰਗ ਦਾ ਜ਼ਿੰਮਾ ਵੀ, ਝੰਡੀ ਦੇਣ ਦਾ ਜ਼ਿੰਮਾ ਵੀ, ਸੁਰੱਖਿਆ ਦਾ ਜ਼ਿੰਮਾ ਵੀ ਬੀਬੀਆਂ ਕੋਲ ਸੀਗਾ। ਬਕਾਇਦਾ ਤੌਰ ਤੇ ਜੇਕਰ ਮੈਂ ਗੱਲ ਕਰਾਂ ਤਾਂ ਟ੍ਰੇਨ ਮੈਨੇਜਰ ਸੀਗੀ ਜਿਹੜੀ ਜੋਗਿੰਦਰ ਸ਼ੇਖਾਵਤ, ਠੀਕ ਹੈ ਜੀ, ਇਹਨੇ ਲੁਧਿਆਣੇ ਸਟੇਸ਼ਨ ਤੋਂ ਦਿੱਤੀ ਤੇ ਉਹ ਤੋਂ ਬਾਅਦ ਜਿਹੜੀ ਪਾਇਲਟ ਸੀ ਬੀਬੀ ਭੁਪਿੰਦਰ ਕੌਰ, ਫਿਰ ਆਪਣੇ ਸਹਾਇਕ ਪਾਇਲਟ ਜਿਹੜੀ ਸੀਗੀ ਅੰਜਲੀ ਕਸ਼ਪ, ਇਹਨਾਂ ਨਾਲ ਮਿਲ ਕੇ ਟ੍ਰੇਨ ਤੋਰੀ ਤੇ ਟ੍ਰੇਨ ਫਿਰੋਜ਼ਪੁਰ ਕੈਂਟ ਦੇ ਲਈ ਰਵਾਨਾ ਹੋ ਗਈ। ਇਸ ਰੇਲ ਗੱਡੀ ਦੇ ਵਿੱਚ ਤੁਸੀਂ ਇਹ ਦੇਖੋ ਕਿ ਯਾਤਰੀਆਂ ਦੀ ਚੈਕਿੰਗ ਦਾ ਕੰਮ ਹੈ ਨਾ, TT ਦਾ ਕੰਮ, ਉਹ ਸਾਰਾ ਕੁਝ ਉਹ ਪ੍ਰਨੀਤ ਕੌਰ ਤੇ ਉਹਦੇ ਨਾਲ ਸੀਮਾ ਰਾਣੀ ਸੀਗੀ, ਉਹਨਾਂ ਨੇ ਸੰਭਾਲਿਆ। ਤੇ ਇਸੇ ਤਰ੍ਹਾਂ ਜਿਹੜੀ ਮੈਨੇਜਰ ਸੀਗੀ ਇਹਨਾਂ ਦੀ ਉਹ ਯੋਗਿੰਦਰਾ ਸ਼ੇਖਾਵਤ ਸੀਗੀ, ਜਦੋਂ ਕਿ ਜਿਹੜੀ ਸਟੇਸ਼ਨ ਮਾਸਟਰ ਦੀ ਡਿਊਟੀ ਸੀਗੀ ਉਹ ਸ਼ਾਲੂ ਸ਼ਰਮਾ ਨੇ ਨਿਭਾਈ, ਤੇ ਜਿਹੜੀ ਬਾਕੀ ਸਾਰਾ ਸਟੇਸ਼ਨ ਤੇ ਕੰਟਰੋਲ ਦਾ ਕੰਮ ਸੀਗਾ ਉਹ ਰਸ਼ਮੀ ਨੇ ਨਿਭਾਇਆ। ਸੋ ਇਸ ਤਰ੍ਹਾਂ ਪੂਰਾ ਕੰਟਰੋਲ ਕੱਲ ਲੁਧਿਆਣੇ ਰੇਲਵੇ ਸਟੇਸ਼ਨ ਦਾ ਤੇ ਫਿਰੋਜ਼ਪੁਰ ਕੈਂਟ ਦੇ ਰੇਲਵੇ ਸਟੇਸ਼ਨ ਦਾ ਬੀਬੀਆਂ ਕੋਲ ਸੀ। ਤੇ ਉਹਨਾਂ ਦੇ ਵਿਚਾਲੇ ਚੱਲੀ ਇਹ ਟ੍ਰੇਨ ਜਿਹਦੇ ਵਿੱਚ ਵੱਡੀ ਗਿਣਤੀ ਯਾਤਰੂ ਸੀ ਤੇ ਯਾਤਰੂਆਂ ਨੇ ਇਹਨਾਂ ਨਾਲ ਸੈਲਫੀਆਂ ਖਿਚਾਈਆਂ, ਮਾਣ ਮਹਿਸੂਸ ਕੀਤਾ ਸਟੇਸ਼ਨ ਦੇ ਉੱਤੇ, ਮਤਲਬ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ। ਸੋ ਇੱਕ ਪ੍ਰਤੀਕ ਹੈ ਕਿ ਕਿਹੜਾ ਕੰਮ ਹੈ ਜਿਹੜਾ ਬੀਬੀਆਂ ਹੁਣ ਨਹੀਂ ਕਰ ਸਕਦੀਆਂ। ਸੋ ਅਜੇ ਵੀ ਕਿੰਨੇ ਪਹਿਲੂਆਂ ਤੇ ਬਰਾਬਰੀ ਦੇ ਹੱਕ ਦੀਆਂ ਗੱਲਾਂ ਅਜੇ ਵੀ ਅਧੂਰੀਆਂ ਨੇ। ਸੋ ਕਿਤੇ ਨਾ ਕਿਤੇ ਜਿਹੜੀ ਮਰਦ ਪ੍ਰਧਾਨਗੀ ਵਾਲੀ ਮਾਨਸਿਕਤਾ ਹੈਗੀ ਆ ਉਹਦਾ ਅਸਰ ਅਜੇ ਵੀ ਕਿਤੇ ਦੇਖਣ ਨੂੰ ਮਿਲਦਾ ਹੈ। ਸੋ ਇਸੇ ਲਈ ਇਹ ਚੀਜ਼ਾਂ ਉਸ ਭਰਮ ਨੂੰ ਤੋੜਨ ਦੇ ਲਈ, ਉਸ ਰਵਾਇਤ ਨੂੰ ਤੋੜਨ ਦੇ ਲਈ ਬਹੁਤ ਸਹਾਇਕ ਹੁੰਦੀਆਂ ਨੇ। ਸੋ ਕੱਲ ਇਹਨਾਂ ਲਈ ਵੀ ਮਾਣ ਵਾਲਾ ਦਿਨ ਸੀ, ਇਹਨਾਂ ਦੇ ਪਰਿਵਾਰ ਲਈ ਵੀ ਮਾਣ ਵਾਲਾ ਦਿਨ ਸੀ, ਔਰ ਜਿਹੜੇ ਇਹ ਭੁਲੇਖੇ 'ਚ ਰਹਿੰਦੇ ਨੇ ਕਿ ਕਮਜ਼ੋਰ ਕੜੀ ਨੇ ਉਹਨਾਂ ਦੇ ਲਈ ਵੀ ਇੱਕ ਵੱਡੀ ਉਦਾਹਰਨ ਸੀ। ਜੀ ਬਿਲਕੁਲ ਬਿਲਕੁਲ, ਮਰਦ ਪ੍ਰਧਾਨ ਸਮਾਜ ਦਾ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਸ਼ਰਮਾ ਜੀ ਕਿ ਦੇਸ਼ ਦੀਆਂ ਜਿਹੜੀਆਂ ਪ੍ਰਮੁੱਖ ਪੋਲੀਟਿਕਸ ਪਾਰਟੀਆਂ ਨੇ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਸਿਆਸੀ ਤਨਜ਼ੀਮਾਂ ਨੇ ਜਾਂ ਰਾਜ ਕਰਨ ਵਾਲੀਆਂ ਜਿੱਥੇ ਜਿੱਥੇ ਪਾਰਟੀਆਂ ਨੇ, ਤੁਸੀਂ ਦੇਖ ਲਓ ਕਿੰਨੀਆਂ ਥਾਂ ਔਰਤਾਂ ਬੀਬੀਆਂ ਮੋਹਰੀ ਨੇ। ਤੁਸੀਂ ਜੀ ਅਜੇ ਤੱਕ 33% ਵਾਲੇ ਤੇ ਨਹੀਂ ਫੈਸਲਾ ਕਰ ਪਾ ਰਹੇ। ਹਾਂਜੀ ਹਾਂਜੀ ਬਿਲਕੁਲ, ਉਹਨੂੰ ਵੀ ਰਾਜਨੀਤਿਕ ਹਥਿਆਰ ਬਣਾਉਂਦੇ ਨੇ। ਬਿਲਕੁਲ ਹੱਕ ਹੈ ਉਹਨਾਂ ਦਾ। ਤੁਹਾਨੂੰ ਜੇ ਉੱਪਰੋਂ ਚੱਲ ਪਏ ਜੰਮੂ ਕਸ਼ਮੀਰ ਤੋਂ ਮਹਿਬੂਬਾ ਮੁਫਤੀ ਤੋਂ ਬਾਅਦ ਪੰਜਾਬ ਦੇ ਵਿੱਚ ਰਜਿੰਦਰ ਕੌਰ ਭੱਠਲ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ, ਤੇ ਸੁੰਦਰਾ ਰਾਜੇ ਸਿੰਧੀਆ, ਜਾਂ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਇੱਕ ਦੋ ਬੀਬੀਆਂ ਐਕਟਿਵ ਨੇ, ਜਾਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਹੈ। ਇਹਨਾਂ 12-15 ਚਿਹਰਿਆਂ ਨੂੰ ਜੇ ਜੈਲਲਿਤਾ ਰਹੀ ਹੈ, ਹਾਂਜੀ ਜੈਲਲਿਤਾ ਰਹੀ ਹੈ, ਸ਼ੀਲਾ ਦੀਕਸ਼ਤ ਰਹੀ ਹੈ, ਹਾਂਜੀ ਸ਼ੀਲਾ ਦੀਕਸ਼ਤ, ਵੱਡੇ ਨਾਂ ਹੈਗੇ ਨੇ। ਮੇਰੇ ਖਿਆਲ ਹਰਿਆਣਾ ਦੇ ਵਿੱਚ ਵੀ ਸ਼ਾਇਦ ਉਹ ਬੀਬੀ
ਸ਼ੈਲਜਾ ਚੌਧਰੀ ਨੇ ਜਿਹੜੇ ਹੁੱਡਾ ਤੁਹਾਡੇ ਨਾਲ ਥੋੜਾ ਜਿਹਾ ਉਹਨਾਂ ਦਾ ਕਰਨ ਚੌਧਰੀ ਹੋਰੀ। ਹਾਂਜੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸਾਊਥ ਦੇ ਲਾ ਲਓ ਤੁਸੀਂ, ਉੱਤਰ ਭਾਰਤ ਦੇ ਐਕਟਿਵ ਪੋਲੀਟੀਸ਼ੀਅਨ ਜਿਹੜੇ ਨੇ 2 ਦਰਜਨ ਬੀਬੀਆਂ ਮਸਾਂ ਹੋਣਗੀਆਂ। ਬਿਲਕੁਲ ਗੱਲ। ਤੇ ਹੁਣ ਤੱਕ ਤੁਸੀਂ ਦੇਖ ਲਓ ਵੀ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਨੇ, ਇੰਨਾ ਜ਼ਰੂਰ ਆ ਵੀ ਸਾਡੇ ਦੇਸ਼ ਦੇ ਜਿਹੜੇ ਰਾਸ਼ਟਰਪਤੀ ਨੇ ਉਹ ਦ੍ਰੋਪਦੀ ਮੁਰਮੂ ਨੇ, ਉੱਥੇ ਤੁਸੀਂ ਕਹਿ ਸਕਦੇ ਹੋ ਵੀ ਉਹ ਉੱਥੇ ਔਰਤ ਪਰ ਉਸ ਗੱਲ ਤੇ ਵੀ ਵਿਵਾਦ ਹੋਇਆ ਸੀ ਪ੍ਰਵੀਨ ਜੀ ਕਿ ਰਾਮ ਮੰਦਿਰ ਦੇ ਉਦਘਾਟਨ ਸਮੇਂ ਬੀਬੀ ਨੂੰ ਬੁਲਾਇਆ ਹੀ ਨਹੀਂ। ਬੀਬੀ ਨੂੰ ਬੁਲਾਇਆ, ਬਿਲਕੁਲ ਸਹੀ ਜੀ। ਤੇ ਅਗਲੀ ਖਬਰ ਦੇ ਵੱਲ ਵਧ ਗਏ ਤੇ ਕਹਿੰਦੇ ਜੇ ਚੋਣਾਂ ਦੇ ਵਿੱਚ ਥੋੜਾ ਜਿਹਾ ਸਰਕਾਰਾਂ ਜਿਹੜੀਆਂ ਸੱਤਾਧਾਰੀ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਇਹ ਹੁੰਦਾ ਵੀ ਮਸ਼ੀਨਰੀ ਸਾਡਾ ਪੱਖ ਪੂਰੇ, ਹਾਲਾਂਕਿ ਹੈ ਤਾਂ ਕਾਨੂੰਨ ਤੌਰ ਤੇ ਸਹੀ ਨਹੀਂ ਹੈ, ਚੋਣਾਂ ਤਾਂ ਨਿਰਪੱਖ ਹੁੰਦੀਆਂ ਨੇ, ਪਰ ਹੁਣ ਕਹਿੰਦੇ ਉਸੇ ਹੀ ਗੱਲ ਨੂੰ ਜੇ ਆਪਾਂ ਕਿਸੇ ਹੋਰ ਐਂਗਲ ਤੋਂ ਕਰੀਏ, ਪੰਜਾਬ ਦੇ ਸਿਆਸਤ ਦੇ ਲਿਹਾਜ਼ ਦੇ ਨਾਲ ਜਾਂ ਪੰਜਾਬ ਦੀ ਸਰਕਾਰ ਦੇ ਲਿਹਾਜ਼ ਦੇ ਨਾਲ, ਕਹਿੰਦੇ ਪੰਜਾਬ ਦੇ ਮੁਲਾਜ਼ਮਾਂ ਨੂੰ ਅੱਜ ਚੁਣਾਵੀ ਤੋਹਫੇ ਮਿਲ ਸਕਦੇ ਆ ਜੀ। ਹਾਂ ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਬਜਟ ਸੈਸ਼ਨ ਚੱਲ ਰਿਹਾ, ਬਜਟ ਪੇਸ਼ ਹੋ ਚੁੱਕਿਆ ਤੇ ਕੱਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਉਸ ਚੋਣ ਮੁਹਿੰਮ ਦੇ ਆਗਾਜ਼ ਦੇ ਲਈ ਕਿ ਸੰਸਦ ਚ ਕੇਜਰੀਵਾਲ ਤੇ ਦਿੱਲੀ ਚ ਵੀ ਕੇਜਰੀਵਾਲ ਇਹਦੇ ਇਹੋ ਜਿਹੇ ਨਾਅਰੇ ਦੇ ਕੇ ਲੋਕਾਂ ਨੂੰ ਕਿ ਦਿੱਲੀ ਤਾਂ ਖੁਸ਼ਹਾਲ, ਭਾਰਤ ਤਾਂ ਖੁਸ਼ਹਾਲ ਜੇ ਸੰਸਦ ਚ ਕੇਜਰੀਵਾਲ ਹੈ ਨਾ, ਏਦਾਂ ਦੇ ਨਾਅਰੇ ਦੇ ਕੇ ਦਿੱਲੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਉਸ ਦੇ ਸੰਬੰਧ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦਿੱਲੀ ਗਏ ਹੋਏ ਸੀ। ਸੋ ਮੰਨਿਆ ਜਾ ਰਿਹਾ ਕਿ ਕੱਲ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਕੁਝ ਸਮੇਂ ਲਈ ਬੈਠਕ ਹੋਈ। ਉਸ ਬੈਠਕ ਦੇ ਵਿੱਚ ਇਹ ਕੁਝ ਤੈਅ ਹੋਇਆ ਕਿ ਪੰਜਾਬ ਦੇ ਲਈ ਆਪਾਂ ਹੋਰ ਇਹੋ ਜਿਹੇ ਵਾਅਦੇ ਕਰ ਸਕਦੇ ਜਿਹਦੇ ਨਾਲ ਸਾਨੂੰ ਲੋਕ ਸਭਾ ਚੋਣਾਂ 'ਚ ਚੰਗੀਆਂ ਵੋਟਾਂ ਹੋਰ ਪੈ ਜਾਣ। ਪ੍ਰਵੀਨ ਜੀ, ਕੱਲ ਦਿਨ ਭਰ ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ ਚੱਲਦੀ ਰਹੀ ਕਿ ਸੱਤਾਧਾਰੀ ਧਿਰ ਵੱਲੋਂ ਜਿਹੜਾ ਅਫੀਮ ਦੀ ਖੇਤੀ ਦਾ ਦਮ ਭਰਿਆ ਗਿਆ, ਆਪਾਂ ਕੱਲ ਚਰਚਾ ਵੀ ਕੀਤੀ ਸੀ ਇਹਦੇ ਪਰ, ਤੇ ਇਹਦੇ ਵਿੱਚ ਇੱਕ ਨਵਾਂ ਨੁਕਤਾ ਕੱਲ ਨਿਕਲ ਕੇ ਇਹ ਵੀ ਆ ਰਿਹਾ ਸੀ ਕਿ ਕੀ ਸਰਕਾਰ ਨੇ ਖੇਤੀ ਕਰਾਉਣ ਦੀ ਇੱਛਾ ਹੈਗੀ ਵੀ ਹੈ, ਕੀ ਇਹ ਸਿੰਥੈਟਿਕ ਨਸ਼ੇ ਨੂੰ ਦੂਰ ਕਰਨ ਦੀ ਇੱਛਾ ਹੈ ਕਿ ਜਾਂ ਪੰਜਾਬ ਦੇ ਅਮਲੀਆਂ ਨੂੰ ਖੁਸ਼ ਕਰਨ ਦਾ ਕਰੋ ਲੱਗੇ, ਲੈ ਬਾਈ ਹੁਣ ਤਾਂ ਪੰਜਾਬ ਸਰਕਾਰ ਅਫੀਮ ਦੀ ਖੇਤੀ ਕਰਾਊਗੀ, ਆਪਣੇ ਤਾਂ ਆਪਾਂ ਗਮਲੇ 'ਚ ਗਾ ਲਿਆ ਕਰਾਂਗੇ। ਸੋ ਕਿਤੇ ਇਹੋ ਜਿਹਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕਿ ਵੀ ਵੋਟ ਬੈਂਕ ਦੀ ਰਾਜਨੀਤੀ ਹੋਵੇ ਜੀ, ਕਿ ਤਾਂ ਹੀ 1 ਨਹੀਂ 2 ਨਹੀਂ 3 ਨਹੀਂ 4 MLA ਪ੍ਰੋੜਤਾ ਕਰ ਰਹੇ ਨੇ ਸੱਤਾਧਾਰੀ ਧਿਰ ਦੇ, ਯੋਜਨਾ ਤਹਿਤ ਹੋਊਗਾ ਕਹਿੰਦੇ, ਯੋਜਨਾ ਤਹਿਤ ਪ੍ਰੋੜਤਾ ਹੋਈ ਹੈ, ਉਹਦੇ ਪਰ ਚਰਚਾ ਹੋਈ ਹੈ ਤੇ ਚਾਹੇ ਮੰਤਰੀ ਸਾਹਿਬ ਨੇ ਕਹਿਤਾ ਕਿ ਸਰਕਾਰ ਦੀ ਕੋਈ ਯੋਜਨਾ ਨਹੀਂ ਇਹਦੀ ਖੇਤੀ ਬਾਰੇ, ਪਰ ਪਿੰਡਾਂ 'ਚ ਤਾਂ ਗੱਲ ਚੱਲ ਪਈ ਕਿ ਲੈ ਭਾਈ ਆਪਣੇ ਨਾਲ ਤਾਂ ਲਾਇਸੈਂਸ ਲਿਆਇਆ ਹੁਣ ਆਮ ਆਦਮੀ ਪਾਰਟੀ ਵਾਲਾ, ਆਪਣੇ ਤਾਂ ਹੁਣ ਭਾਈ ਖੇਤੀ ਹੋਇਆ ਕਰੂਗੀ, ਮਿਲ ਗਿਆ ਉਹਨੂੰ ਤਾਂ ਮਨਜ਼ੂਰੀ ਮਿਲ ਗਈ। ਸੋ ਇਸ ਤਰ੍ਹਾਂ ਕਿਤੇ ਕੋਈ ਚਰਚਾ ਤਾਂ ਨਹੀਂ ਛੇੜਤੀ ਕਿ ਪੰਜਾਬ 'ਚ ਲੈ ਵੀ ਅਮਲੀ ਕੁਝ ਕਰ ਲਈਏ। ਉਸੇ ਤਰ੍ਹਾਂ ਚੋਣਾਂ ਤੋਂ ਪਹਿਲਾਂ ਸਾਰੀਆਂ ਧਿਰਾਂ ਆਪਣੇ ਮੁਲਾਜ਼ਮ ਵਰਗਾਂ ਨੂੰ ਵੀ ਇਹ ਚਰਚਾ ਛੇੜ ਕੇ ਰੱਖਣਾ ਚਾਹੁੰਦੇ ਕਿ ਅਸੀਂ ਤੁਹਾਡੇ ਨਾਲ, ਕਿ ਅਸੀਂ ਤੁਹਾਡੇ ਲਈ ਉਹ ਕੰਮ ਕਰ ਰਹੇ ਹਾਂ। ਕੇਂਦਰ ਨੇ ਹਾਲ ਹੀ 'ਚ ਕੇਂਦਰੀ ਮੁਲਾਜ਼ਮਾਂ ਦੇ ਲਈ ਉਹ DA ਦੀ ਕਿਸ਼ਤ ਦਾ ਐਲਾਨ ਕੀਤਾ। ਪੰਜਾਬ ਦੇ ਉੱਤੇ ਦਬਾਅ ਆ ਗਿਆ ਕਿਉਂਕਿ ਪੰਜਾਬ 'ਚ ਕਈ ਤਰ੍ਹਾਂ ਦੇ ਪ੍ਰਦਰਸ਼ਨ ਪਹਿਲਾਂ ਹੀ ਚੱਲ ਰਹੇ ਨੇ। ਕੱਲ ਵੀ ਮਤਲਬ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਮੂਹਰੇ ਬੇਰੁਜ਼ਗਾਰਾਂ ਦੇ ਉੱਪਰ ਫਿਰ ਲਾਠੀਚਾਰਜ ਰੋਕਾ ਰਕਾਈ ਹੋਈ ਹੈ। ਸੋ ਇਸ ਸੰਬੰਧ ਦੇ ਵਿੱਚ ਚੱਲਦੇ ਬਜਟ ਸੈਸ਼ਨ ਦੇ ਦੌਰਾਨ ਸਪੈਸ਼ਲ ਕੈਬਨਿਟ ਬੈਠਕ ਬੁਲਾਉਣਾ ਉਹ ਆਪਣੇ ਆਪ ਸੰਕੇਤ ਕਰਦਾ ਕਿ ਸਰਕਾਰ ਕੁਝ ਖਾਸ ਕਰਨ ਜਾ ਰਹੀ ਹੈ, ਵਿਸ਼ੇਸ਼ ਕਰਨ ਜਾ ਰਹੀ ਆ। ਕੀ ਉਹ ਕੁਝ ਅਜਿਹਾ ਬਿੱਲ ਲਿਆਉਣ ਦੀ ਤਿਆਰੀ 'ਚ ਜਿਹੜਾ ਪਹਿਲਾਂ ਕੈਬਨਿਟ 'ਚ ਆਵੇ ਤੇ ਉਸ ਤੋਂ ਬਾਅਦ ਚੱਲਦੇ ਸੈਸ਼ਨ 'ਚ ਪਾਸ ਕਰਾਉਣਾ, ਜਾਂ ਉਹ ਕੋਈ ਇਹੋ ਜਿਹੇ ਐਲਾਨ ਕਰਨਾ ਚਾਹੁੰਦੀ ਹੈ, ਕੈਬਨਿਟ ਵੱਲੋਂ ਇਹੋ ਜਿਹੇ ਫੈਸਲੇ ਲੈਣਾ ਚਾਹੁੰਦੀ ਆ ਕਿ ਪਤਾ ਨਹੀਂ ਕਿਸ ਦਿਨ ਚੋਣ ਜਾਬਤਾ ਲੱਗ ਜਾਣਾ, 8 ਤਰੀਕ ਤਾਂ ਹੋਊਗੀ, 10-11 ਤਰੀਕ ਨੂੰ ਚੋਣ ਜਾਬਤਾ ਲੱਗ ਸਕਦਾ, ਉਸ ਤੋਂ ਪਹਿਲਾਂ ਕੋਈ ਮਨਜ਼ੂਰੀ ਦੇ ਦਈਏ। ਇਸ ਲਈ ਅੱਜ ਦੀ ਕੈਬਨਿਟ ਬੈਠਕ ਤੇ ਸਾਰਿਆਂ ਦੀ ਨਜ਼ਰ ਟਿਕੀ ਆ। ਪ੍ਰਵੀਨ ਜੀ, ਕੱਲ ਦੇਰ ਸ਼ਾਮ ਤੱਕ ਇਹ ਤੈਅ ਸੀ ਕਿ ਕੈਬਨਿਟ ਬੈਠਕ ਬਕਾਇਦਾ ਤੌਰ ਤੇ ਵਿਧਾਨ ਸਭਾ ਭਵਨ 'ਚ ਬੁਲਾਈ ਜਾਣੀ ਆ, ਪਰ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਸਵੇਰੇ ਕਿ ਨਹੀਂ, ਮੁੱਖ ਮੰਤਰੀ ਸਾਹਿਬ ਨੇ ਸ਼ਿਫਟ ਕਰ ਲਈ, ਆਪਣੇ ਘਰੇ ਬੁਲਾ ਲਈ, ਆਪਣੀ ਸਰਕਾਰੀ ਰਿਹਾਇਸ਼ ਤੇ ਬੁਲਾ ਲਈ ਆ। ਸੋ ਅੱਜ ਮੁੱਖ ਮੰਤਰੀ ਸਾਹਿਬ ਦੇ ਸਰਕਾਰੀ ਰਿਹਾਇਸ਼ ਤੇ ਹੋਣ ਵਾਲੀ ਬੈਠਕ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਸਾਡੀ ਨਵੀਂ ਐਕਸਾਈਜ਼ ਪਾਲਿਸੀ ਆ ਉਹਨੂੰ ਮਾਨਤਾ ਮਿਲ ਸਕਦੀ ਹੈ, ਕਿਉਂਕਿ ਦਿੱਲੀ ਵਾਲੀ ਪਾਲਿਸੀ ਪੰਜਾਬ 'ਚ ਲਾਗੂ ਆ ਤੇ ਦਿੱਲੀ 'ਚ ਇਹਨਾਂ ਨੇ ਵਾਪਸ ਲੈ ਲਈ ਸੀ ਤੇ ਹੁਣ ਪੰਜਾਬ 'ਚ ਵੀ ਨਵੀਂ ਪਾਲਿਸੀ ਲਾਗੂ ਕਰਨ ਲੱਗੇ ਨੇ। ਅੱਜ ਹੋ ਸਕਦਾ, ਇਹ ਪੂਰੀ ਸੰਭਾਵਨਾ ਹੈ ਕਿ ਜਿਹੜੀ ਫਾਈਲ ਚੱਕੀ ਫਿਰਦੇ ਨੇ 3-4 ਦਿਨਾਂ ਦੀ ਉਹ, ਪਰ ਮਾਹਰ ਇਹ ਦੱਸਦੇ ਨੇ ਕਿ ਉਹਦੇ ਵਿੱਚ ਬਸ ਮਾੜਾ ਮੋਟਾ ਉੱਪਰ ਥੱਲੇ ਹੀ ਕੀਤਾ, ਦਿਖਾਉਣ ਨੂੰ ਇਹ ਕਵਰੇ ਬਦਲਿਆ ਪਾਲਿਸੀ ਹੋਈ ਹੈ। ਉਹ ਅੱਛਾ, ਤਾਂ ਕਿ ਇਹ ਕਹਿਣ ਨੂੰ ਹੋਵੇ ਕਿ ਦੇਖੋ ਜੀ ਆਪਣੀ ਪਾਲਿਸੀ ਹੋਰ ਲਿਆਂਦੀ ਹੈ ਨਾ। ਸੋ ਪਰ ਕਹਿੰਦੇ ਪਾਲਿਸੀ ਲਗਭਗ ਉਹੀ ਆ, ਉਹਦਾ ਊੜਾੜਾ ਇੱਧਰ ਉੱਧਰ ਕੀਤਾ ਮਾੜਾ ਜਿਹਾ, ਤੇ ਇਹ ਵੀ ਦਮ ਭਰਿਆ ਜਾ ਰਿਹਾ ਕਿ ਉਹਦੇ ਨਾਲ 10,000 ਕਰੋੜ ਤੋਂ ਵੱਧ ਦਾ ਮਾਲੀ ਆਉਣ ਲੱਗ ਜੂਗਾ। ਠੀਕ ਹੈ ਜੀ। ਹਰਪਾਲ ਚੀਮਾ ਹੋਰਾਂ ਨੇ ਬਜਟ ਸੈਸ਼ਨ 'ਚ ਵੀ ਇਹ ਦਮ ਭਰਿਆ ਸੀ ਤੇ ਅੱਜ ਇਹਦੀ ਉਮੀਦ ਹੈ ਕਿ ਇਹ ਨਵੀਂ, ਇਹ ਤੋਂ ਬਿਨਾਂ ਵੀ ਕੁਝ ਟਰਾਂਸਪੋਰਟੇਸ਼ਨ ਨਾਲ ਸੰਬੰਧਿਤ, ਕਾਟਰੇਜ ਨਾਲ ਸੰਬੰਧਿਤ ਇਹੋ ਜਿਹੀਆਂ ਕੁਝ ਪਾਲਿਸੀਆਂ ਦੀ ਵੀ ਚਰਚਾ ਕਿ ਉਹ ਵੀ ਆ ਸਕਦੀ ਹੈ। ਪਰ ਇਹ ਤੋਂ ਇਲਾਵਾ ਮੁਲਾਜ਼ਮ ਵਰਗ ਦੇ ਲਈ ਕੁਝ ਵੱਡੇ ਐਲਾਨ ਹੋ ਸਕਦੇ ਆ, ਕਾਰਪੋਰੇਸ਼ਨਾਂ ਦੇ ਲਈ ਕੁਝ ਵੱਡੇ ਐਲਾਨ ਹੋ ਸਕਦੇ ਆ। ਸੋ ਉਹਨੂੰ ਲੈ ਕੇ ਸਾਰਿਆਂ ਦੀ ਨਜ਼ਰ ਹੈ ਕਿ ਅੱਜ ਦੀ ਕੈਬਨਿਟ ਬੈਠਕ ਦੇ ਵਿੱਚ
ਕੀ ਨਵਾਂ ਲਿਆਉਣ ਦੀ ਹੈ, ਕਿਹੜੀ ਨੀਤੀ ਬਦਲਣਗੇ, ਕਿਹੜੀ ਲਾਗੂ ਕਰਨਗੇ, ਕਿਹਦੇ ਵਿੱਚ ਕੀ ਤਬਦੀਲੀ ਹੋਊਗੀ। ਉਹ ਤੋਂ ਇਲਾਵਾ ਅਹਿਮ ਮੁਲਾਜ਼ਮ ਵਰਗ ਦਾ ਇਹਦੇ ਪਰ ਨਜ਼ਰ ਹੈ ਕਿ ਸ਼ਾਇਦ ਸਾਡੇ ਲਈ ਕੋਈ ਨਵੀਂ ਕਿਸ਼ਤ ਦਾ, ਨਵੇਂ ਵਾਅਦੇ ਦਾ ਕੋਈ ਐਲਾਨ ਹੋ ਜਾਵੇ, ਕਿਉਂਕਿ ਮੂਹਰੇ ਚੋਣਾਂ ਖੜੀਆਂ ਨੇ ਤੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਆਪਣੀ ਕੈਬਨਿਟ 'ਚ ਫੈਸਲਾ ਕਰਕੇ ਮੁਲਾਜ਼ਮ ਵਰਗ ਨੂੰ ਆਪਣੇ ਨਾਲ, ਕਿਉਂਕਿ ਮੰਨਿਆ ਜਾਂਦਾ ਕਿ ਜਿਹਦੇ ਨਾਲ ਮੁਲਾਜ਼ਮ ਚਲੇ ਜਾਣ ਉਹਨਾਂ ਦੀ ਫਿਰ ਜਿੱਤ ਯਕੀਨੀ ਬਣ ਜਾਂਦੀ ਹੈ। ਇੱਕ ਮੁਲਾਜ਼ਮ ਦੇ ਨਾਲ 4 ਤੋਂ 5 ਵੋਟਾਂ ਗਿਣੀਆਂ ਜਾਂਦੀਆਂ ਨੇ। ਠੀਕ ਹੈ ਜੀ। ਸੋ ਇਹ ਮੁਲਾਜ਼ਮ ਵਰਗ ਦਾ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਕੁੱਲ ਮਾਲੀਏ ਦਾ 57% 58% ਤਨਖਾਹਾਂ ਪੈਨਸ਼ਨਾਂ 'ਚ ਜਾਂਦਾ ਹੈ। ਇਹਦਾ ਮਤਲਬ 50% ਤੋਂ ਵੱਧ ਮੁਲਾਜ਼ਮ ਵਰਗ ਦੇ ਹਵਾਲੇ ਆ ਸਾਰਾ ਕੁਝ। ਜਦੋਂ ਮਾਲੀ ਇਹਦਾ ਮਤਲਬ ਉਹਨਾਂ ਦੇ ਫੈਸਲੇ ਨਾਲ ਸਰਕਾਰਾਂ ਦੇ ਮਤਲਬ ਕਿਹਦੇ ਹਿੱਸੇ ਕਿੰਨੀਆਂ ਸੀਟਾਂ ਆਉਣੀਆਂ ਉਹ ਵੀ ਬਦਲ ਸਕਦਾ। ਸੋ ਅੱਜ ਦੀ ਕੈਬਨਿਟ ਬੈਠਕ ਪੂਰੀ ਚੁਣਾਵੀ ਵਾਅਦੇ ਵਾਲੀ ਬੈਠਕ ਹੋਊਗੀ, ਉਹਨੂੰ ਧਿਆਨ 'ਚ ਰੱਖ ਕੇ ਅੱਜ ਫੈਸਲੇ ਹੋਣਗੇ। ਸਾਰਿਆਂ ਦੀ ਨਜ਼ਰ ਹੈ, ਮੀਡੀਆ ਦੀ ਵੀ, ਵਿਰੋਧੀ ਧਿਰਾਂ ਦੀ ਵੀ ਤੇ ਮੁਲਾਜ਼ਮ ਵਰਗ ਦੀ। ਜੀ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਂਦਰੀ ਸੁਰੱਖਿਆ ਫੋਰਸ ਦੀਆਂ। ਕਹਿੰਦੇ 252 ਕੰਪਨੀਆਂ ਪੰਜਾਬ ਦੇ ਵਿੱਚ ਤੈਨਾਤ ਹੋਣੀਆਂ ਤੇ 25 ਤਾਂ ਪਹੁੰਚ ਵੀ ਗਈਆਂ ਜੀ। ਬਿਲਕੁਲ ਪ੍ਰਵੀਨ ਜੀ, ਅਚਾਨਕ ਕੱਲ ਜਦੋਂ ਇਹ ਖਬਰਾਂ ਬਾਹਰ ਆਉਣ ਲੱਗੀਆਂ ਕਿ ਪੰਜਾਬ 'ਚ ਸੁਰੱਖਿਆ ਦਸਤੇ ਦੀਆਂ 25 ਟੁਕੜੀਆਂ ਪਹੁੰਚ ਗਈਆਂ ਜੀ। ਮਤਲਬ ਇੱਕ ਟੁਕੜੀ ਦੇ ਵਿੱਚ ਪ੍ਰਵੀਨ ਜੀ 100 ਬੰਦੇ ਹੁੰਦੇ ਨੇ, ਇਹਦਾ ਮਤਲਬ 25 ਦਾ ਮਤਲਬ 2500 ਤਾਂ ਹੋ ਗਏ ਨਾ। ਸੋ ਇਸ ਲਈ ਉਹ ਮੰਨਿਆ ਜਾ ਰਿਹਾ ਸੀਗਾ ਕਿ 2500 ਮੁਲਾਜ਼ਮ ਅਚਾਨਕ ਪੰਜਾਬ 'ਚ ਤੈਨਾਤ ਕਰਤਾ। ਇੱਕ ਵਾਰ ਤਾਂ ਇਹ ਚਰਚਾ ਚੱਲ ਵੀ ਕਿ ਲੈ ਵੀ ਇਹ ਕਿਸਾਨ ਅੰਦੋਲਨ ਕਰਕੇ ਕੁਛ ਕੀਤਾ। ਠੀਕ ਹੈ ਜੀ। ਕਿਸਾਨੀ ਮਸਲੇ ਕਰਕੇ ਕੀਤਾ, ਇਸ ਦੀ ਚਰਚਾ ਲੱਗੀ। ਫਿਰ ਲੋਕਾਂ ਨੇ ਸਰਕਾਰੀ ਹਵਾਲੇ ਨਾਲ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕੀਤੀ, ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਜਾਣਕਾਰੀ ਇਕੱਤਰ ਸ਼ੁਰੂ ਕੀਤੀ, ਮੀਡੀਆ ਕਰਮੀਆਂ ਤੁਹਾਨੂੰ ਫੋਨ ਆਉਣ ਲੱਗੇ। ਸੋ ਫਿਰ ਜਦੋਂ ਇਹ ਜਾਣਕਾਰੀ ਅਸੀਂ ਵੀ ਪਤਾ ਕੀਤੀ ਤਾਂ ਪ੍ਰਵੀਨ ਜੀ ਗੱਲ ਨਿਕਲੀ ਚੋਣਾਂ ਨੂੰ ਲੈ ਕੇ, ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਰੂਟੀਨ 'ਚ ਤੈਨਾਤੀਆਂ ਹੁੰਦੀਆਂ ਨੇ ਕਿ ਕਿਹੜੇ ਸੂਬੇ 'ਚ ਕਹੀ ਜਿਹੀ ਸਥਿਤੀ ਆ, ਉਸ ਹਿਸਾਬ ਨਾਲ ਇਹ ਤੈਨਾਤੀ ਕੀਤੀ ਜਾਂਦੀ ਹੈ। ਇਸ ਲਈ ਇਹਨਾਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲਈ 252 ਕੰਪਨੀਆਂ ਤੈਅ ਕੀਤੀਆਂ ਗਈਆਂ ਕਿ ਕੇਂਦਰੀ ਸੁਰੱਖਿਆ ਫੋਰਸ ਦੀਆਂ ਜਿਹੜੀਆਂ ਵੱਖ-ਵੱਖ ਟੁਕੜੀਆਂ ਨੇ, ਚਾਹੇ ਉਹ BSF ਹੋਵੇ, ਚਾਹੇ CRPF ਹੋਵੇ ਜਾਂ ਹੋਰ ਹੋਣ, ਉਹਨਾਂ ਦੀ ਤੈਨਾਤੀ ਪੰਜਾਬ 'ਚ 252 ਦੀ ਹੋਣੀ ਆ। ਮਤਲਬ 252 ਦਾ ਮਤਲਬ 25,000 ਤੋਂ ਵੱਧ ਮੁਲਾਜ਼ਮ। ਕਿਉਂਕਿ ਇੱਕ ਕੰਪਨੀ ਜੇ 100 ਮੁਲਾਜ਼ਮ ਹੈ ਤਾਂ 25,200 ਮੁਲਾਜ਼ਮ ਹੋ ਗਿਆ। ਸੋ ਇੰਨੇ ਮੁਲਾਜ਼ਮ ਵੱਡੀ ਗਿਣਤੀ 'ਚ ਪੰਜਾਬ 'ਚ ਤੈਨਾਤ ਕਰਨੇ ਨੇ, ਕਿਉਂਕਿ ਇਹ ਸਰਹੱਦੀ ਸੂਬਾ ਹੈ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਹਲਕੇ ਉਸ ਤਰ੍ਹਾਂ ਮੰਨੇ ਜਾਂਦੇ ਨੇ ਕਿ ਇੱਥੇ ਤਣਾਅ ਵਾਲਾ ਮਾਹੌਲ ਹੈ। ਪਰ ਇਹੀ ਨਹੀਂ ਗਾ, ਮੈਂ ਵੱਖ-ਵੱਖ ਸੂਬਿਆਂ ਦੇ ਹਵਾਲੇ ਨਾਲ ਦੇਖ ਰਿਹਾ ਸੀਗਾ ਕਿ ਰਾਜਸਥਾਨ 'ਚ ਵੀ 200 ਤੋਂ ਵੱਧ ਕੰਪਨੀਆਂ ਤੈਨਾਤ ਕਰਨੀਆਂ ਹੈ ਨਾ। ਸਭ ਤੋਂ ਵੱਧ ਪੱਛਮੀ ਬੰਗਾਲ 'ਚ ਨੇ ਜਿੱਥੇ 920 ਕੰਪਨੀਆਂ ਤੈਨਾਤ ਕਰਨੀਆਂ। ਠੀਕ ਹੈ ਜੀ। ਮਤਲਬ ਇੱਕ ਲਗਭਗ 1 ਲੱਖ ਦੇ ਕਰੀਬ ਉੱਥੇ ਕੇਂਦਰੀ ਸੁਰੱਖਿਆ ਫੋਰਸ ਦੇ ਜਵਾਨ ਤੈਨਾਤ ਕਰਨੇ ਆ ਪੱਛਮੀ ਬੰਗਾਲ 'ਚ। ਸੋ 920 ਦਾ ਮਤਲਬ 92,000 ਤੋਂ ਉੱਪਰ ਹੋ ਗਏ ਨਾ। ਹਾਂਜੀ ਹਾਂਜੀ। ਸੋ ਇਸ ਲਈ ਮਤਲਬ ਕਿ ਇਹ ਉਹਨਾਂ ਨੂੰ ਲੱਗਦਾ ਕਿ ਹਾਂ ਪੰਜਾਬ ਦੇ ਵਿੱਚ ਇਹਦੀ ਲੋੜ ਹੈ ਤੇ ਇਸੇ ਤਰ੍ਹਾਂ ਹੋਰ ਸੂਬਿਆਂ ਜਿੰਨੇ ਲੋੜ ਹੈ, ਹਰਿਆਣੇ ਜਿੰਨੀ ਲੋੜ ਹੈ। ਪਰ ਇਹ ਲਗਭਗ ਮੇਰਾ ਖਿਆਲ ਅੱਗੇ ਅਕਸਰ ਚੋਣਾਂ ਦੇ ਐਲਾਨ ਤੋਂ ਬਾਅਦ ਲੱਗਣ ਤੋਂ ਬਾਅਦ ਇਹ ਤੈਨਾਤੀ ਸ਼ੁਰੂ ਹੁੰਦੀ ਹੈ। ਪਰ ਇਹਦਾ ਮਤਲਬ ਚੋਣ ਕਮਿਸ਼ਨ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਦੀ ਬੈਠਕਾਂ ਦਾ ਦੌਰ, ਉਹਨਾਂ ਦੀ ਸਮੀਖਿਆ ਦਾ ਦੌਰ, ਉਹ ਸਾਰਾ ਕੁਝ ਚੱਲ ਰਿਹਾ ਹੈ। ਬੂਥ ਵਾਈਜ਼ ਕਿੱਥੇ ਕਿੰਨੀ ਤੈਨਾਤੀ ਚਾਹੀਦੀ, ਉਹ ਸਾਰੇ ਲਿਸਟਾਂ ਬਣ ਕੇ ਇਹ ਕਾਰਵਾਈ ਸ਼ੁਰੂ ਹੋ ਗਈ ਹੈ। ਸਿਰਫ ਚੋਣਾਂ ਦੀ ਤਰੀਕਾਂ ਦਾ ਐਲਾਨ ਹੈ, ਕਿਉਂਕਿ ਉਹ ਮੋਦੀ ਸਾਹਿਬ ਦੇ ਪ੍ਰੋਗਰਾਮ ਦੇ ਹਿਸਾਬ ਨਾਲ ਹੁੰਦਾ। ਸੋ ਮੋਦੀ ਸਾਹਿਬ ਦੀ ਜਦੋਂ ਸਾਰੇ ਸੂਬਿਆਂ 'ਚ ਫੇਰੀਆਂ ਮੁੱਕ ਜਾਣਗੀਆਂ, ਹਰੀਆਂ ਝੰਡੀਆਂ ਮੁੱਕ ਜਾਣਗੀਆਂ, ਦਾਅਵੇ ਵਾਅਦੇ ਦੇ ਲੈਣਗੇ, ਉਹ ਲੋਕਾਂ ਨੂੰ ਗਰੰਟੀਆਂ ਵੰਡਣਗੇ। ਫਿਰ ਜਦੋਂ ਆਖਰੀ ਰੈਲੀ ਕਰਕੇ ਹੱਥ ਲਾ ਕੇ ਸਟੇਜ ਤੋਂ ਥੱਲੇ ਉਤਰ ਰਹੇ ਹੋਣਗੇ, ਉਸ ਸਮੇਂ 'ਚ ਦਿੱਲੀ ਦੇ ਵਿੱਚ ਚੋਣ ਕਮਿਸ਼ਨ ਆਪਣੀ ਪ੍ਰੈਸ ਕਾਨਫਰੰਸ ਕਰਕੇ ਤਰੀਕਾਂ ਦਾ ਐਲਾਨ ਕਰ ਰਿਹਾ ਹੋਊਗਾ। ਉਹ ਤਰੀਕ 10 ਤੋਂ ਲੈ ਕੇ 12 ਦੇ ਵਿੱਚ ਕੋਈ ਵੀ ਹੋ ਸਕਦੀ ਹੈ। ਸਹੀ ਗੱਲ ਹੈ, ਬਿਲਕੁਲ ਸਹੀ ਕਿਹਾ ਤੁਸੀਂ। ਫਿਰ ਤਾਂ ਪੌੜੀਆਂ ਤੋਂ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪੌੜੀਆਂ ਤਾਂ ਵੀ ਨਹੀਂ ਉਤਰਨ ਦਿੰਦੇ, ਮੈਨੂੰ ਲੱਗਦਾ ਪਹਿਲਾਂ ਹੀ ਕਰ। ਤੇ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰੀਏ ਚੁਣਾਵੀ ਸਿਲੰਡਰ ਦੀ। ਕਹਿੰਦੇ ਸਸਤਾ ਹੋ ਗਿਆ ਤੇ ਪੈਟਰੋਲ ਤੇ ਡੀਜ਼ਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਜੀ। ਪ੍ਰਵੀਨ ਜੀ, ਤੁਸੀਂ ਅੰਦਾਜ਼ਾ ਲਾਓ ਕਿ ਕਿਸ ਸਥਿਤੀ 'ਚ ਆ ਗਏ ਆ ਅਸੀਂ। ਰੇਲ ਨੂੰ ਝੰਡੀ ਦੇਣੀ ਆ ਤਾਂ ਪ੍ਰਧਾਨ ਮੰਤਰੀ, ਹਸਪਤਾਲ ਦਾ ਉਦਘਾਟਨ ਕਰਨਾ ਤਾਂ ਪ੍ਰਧਾਨ ਮੰਤਰੀ, ਗੈਸ ਸਿਲੰਡਰ ਸਸਤਾ ਕਰਨ ਦੀ ਗੱਲ ਕਰਨੀ ਆ ਤਾਂ ਪ੍ਰਧਾਨ ਮੰਤਰੀ, ਹੈ ਨਾ। ਵਿਦੇਸ਼ ਦੇ ਵਿੱਚ ਕਿਤੇ ਜਾ ਕੇ ਕੋਈ ਮੀਟਿੰਗ ਅਟੈਂਡ ਕਰਨੀ ਆ ਤਾਂ ਪ੍ਰਧਾਨ ਮੰਤਰੀ। ਮਤਲਬ ਵਿਦੇਸ਼ ਦਾ ਮਤਲਬ ਵਿਦੇਸ਼ ਮੰਤਰੀ ਹੈ ਨਹੀਂ, ਹੈ ਨਾ। ਪੈਟਰੋਲ ਡੀਜ਼ਲ ਗੈਸ ਦਾ ਮਤਲਬ ਪੈਟਰੋਲੀਅਮ ਮੰਤਰਾਲਾ ਹੈ ਨਹੀਂ। ਹਸਪਤਾਲ ਦੇ ਉਦਘਾਟਨਾਂ ਲਈ ਕੀ ਸਿਹਤ ਮੰਤਰੀ ਹੈ ਨਹੀਂ, ਸਿਹਤ ਵਿਭਾਗ ਹੈ ਨਹੀਂ। ਤੇ ਜੀ ਤੁਸੀਂ ਉਹ ਰੇਲਾਂ ਨੂੰ ਝੰਡੀ ਦਓਗੇ, ਰੇਲਵੇ ਵਿਭਾਗ ਹੈ ਨਹੀਂ। ਬਾਕੀ ਮੰਤਰੀ ਲੋਕਾਂ ਨੂੰ ਯਾਦ ਹੀ ਨਹੀਂ ਆਉਣ ਦੇਣੇ। ਜੀ ਜੀ, ਬਿਲਕੁਲ ਯਾਦ ਨਹੀਂ, ਮਤਲਬ ਸਾਰਾ ਕੁਝ ਪ੍ਰਧਾਨ ਮੰਤਰੀ ਜੀ ਕਰਨਗੇ। ਇਸ ਕੰਮ ਨੇ ਇਹ ਸਪਸ਼ਟ ਕਰਤਾ ਕਿ ਹਰ ਸਮੇਂ ਤੁਸੀਂ ਚੋਣ ਮੋੜ 'ਚ ਰਹਿੰਦੇ ਹੋ, ਚੋਣ ਪ੍ਰਚਾਰ ਮੋੜ 'ਚ ਰਹਿੰਦੇ ਹੋ ਜੀ। ਬੀਬੀਆਂ ਦਾ ਦਿਨ ਹੈ ਜੀ, ਕਹਿੰਦੇ ਕਿ ਇਸ ਲਈ ਅਸੀਂ ਬੀਬੀਆਂ ਨੂੰ ਤੋਹਫਾ ਦਿੱਤਾ
ਐਕਸ ਦੇ ਉੱਤੇ ਜਿਹੜਾ ਪਹਿਲਾਂ ਟਵੀਟ ਸੀਗਾ, ਟਵਿੱਟਰ ਸੀਗਾ, ਟਵੀਟ ਦੇ ਉੱਤੇ ਮੋਦੀ ਜੀ ਲਿਖਦੇ ਨੇ ਕਿ ਅੱਜ ਮੈਂ ਬੀਬੀਆਂ ਦੇ ਲਈ ਮਹਿਲਾ ਦਿਵਸ ਦੇ ਮੌਕੇ ਤੇ ਵੱਡਾ ਤੋਹਫਾ ਦੇ ਰਿਹਾ, ਮੈਂ 100 ਰੁਪਇਆ ਸਿਲੰਡਰ ਸਸਤਾ ਕਰ ਰਿਹਾ। ਹਾਂਜੀ ਹਾਂਜੀ ਬਿਲਕੁਲ ਕਿਹਾ ਉਹਨਾਂ ਨੇ। ਤੇ ਲਓ ਜੀ, ਮੀਡੀਆ 'ਚ ਬਾਗੋ ਬਾਗ, ਸੋਸ਼ਲ ਮੀਡੀਆ ਤੇ ਬਾਗੋ ਬਾਗ ਕਿ ਸਰਕਾਰ ਨੇ ਪਤਾ ਨਹੀਂ ਕੀ ਕਰਤਾ, ਮਤਲਬ ਕਿਹੜੀ ਕ੍ਰਾਂਤੀ ਲਿਆਤੀ, 100 ਰੁਪਇਆ ਸਿਲੰਡਰ ਸਸਤਾ। ਕੋਈ ਦੱਸੂਗਾ ਇਹ ਕਿ ਭਾਈ ਪਿਛਲੇ 8-10 ਮਹੀਨਿਆਂ ਤੋਂ ਇਹ ਸਿਲੰਡਰ ਤਾਂ 200-250 ਰੁਪਏ ਸਸਤਾ ਹੋ ਜਾਣਾ ਚਾਹੀਦਾ ਸੀ, ਇੰਨੀ ਦੇਰ ਕਮਾਈ ਕੌਣ ਖਾਂਦਾ ਰਿਹਾ? ਮਤਲਬ ਇਹ ਚੀਟਿੰਗ ਕਰਨੇ 'ਚ ਅਸੀਂ ਮਾਹਰ ਆ, ਪਰ ਇਹ ਜਚਾਉਣ 'ਚ ਵੀ ਅਸੀਂ ਮਾਹਰ ਆ। ਮਤਲਬ ਮੇਰੇ ਅੱਜ ਵੀ ਧਿਆਨ 'ਚ 200 ਰੁਪਇਆ ਸਿਲੰਡਰ ਪਹਿਲਾਂ ਵੀ ਸਸਤਾ ਕੀਤਾ ਸੀਗਾ, ਉਸ ਸਮੇਂ ਵੀ 5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਸੀ, ਹੁਣ ਲੋਕ ਸਭਾ ਚੋਣਾਂ ਸਿਰ ਤੇ ਤੁਸੀਂ 100 ਰੁਪਇਆ ਸਸਤਾ ਕਰ ਰਹੇ ਹੋ ਤੇ ਕਹਿੰਦੇ ਜੀ ਪੈਟਰੋਲ ਡੀਜ਼ਲ ਦਾ ਇੰਤਜ਼ਾਰ ਆ। ਬਿਲਕੁਲ ਇੰਤਜ਼ਾਰ ਸਹੀ ਹੈ। ਇਸੇ ਪ੍ਰੋਗਰਾਮ 'ਚ ਆਪਾਂ ਲੰਮੇ ਸਮੇਂ ਤੋਂ ਗੱਲ ਕਰਦੇ ਹਾਂ ਕਿ ਪੈਟਰੋਲ ਡੀਜ਼ਲ 10 ਰੁਪਏ ਸਸਤਾ ਹੋ ਸਕਦਾ, ਜਿਸ ਤਰ੍ਹਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਗਿਰੀਆਂ ਹੋਈਆਂ ਨੇ। ਜੀ ਬਿਲਕੁਲ, ਤੁਸੀਂ ਉਸ ਮਸਲੇ ਤੇ ਆ ਹੀ ਨਹੀਂ ਰਹੇ। ਆ ਲਓ, ਕਹਿੰਦੇ ਜੀ ਮਤਲਬ 90% ਜਿਹੜਾ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਦਾ ਕਾਰੋਬਾਰ ਹੈ ਕੰਪਨੀਆਂ ਦੇ ਰਾਹੀਂ ਚੱਲਦਾ। ਠੀਕ ਹੈ ਜੀ। ਤਿੰਨੇ ਕੰਪਨੀਆਂ ਸਰਕਾਰ ਦੇ ਅਧੀਨ ਨੇ, ਹੈ ਨਾ। ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਹਿੰਦੁਸਤਾਨ ਪੈਟਰੋਲੀਅਮ, ਹੈ ਨਾ, ਜਿਹੜੀ ਕੰਪਨੀ ਹੈ ਕਾਰਪੋਰੇਸ਼ਨ ਲਿਮਟਿਡ, ਉਹ ਤਿੰਨੇ ਹੀ, IIOC, BPCL, HPCL, ਤੇ ਤਿੰਨੇ ਕੰਪਨੀਆਂ ਦਮ ਭਰ ਰਹੇ ਨੇ ਜੀ ਕਿ ਜੀ ਇਹਨਾਂ ਨੂੰ ਨਾ 2-3 ਰੁਪਈਏ ਦਾ ਅਜੇ ਮਤਲਬ ਕਿ ਮੁਨਾਫਾ ਵੀ ਨਹੀਂ ਹੋ ਰਿਹਾ, ਜਦੋਂ ਕਿ ਇਸ ਮਸਲੇ ਦੇ ਮਾਹਰ ਦੱਸਦੇ ਨੇ ਕਿ 11 ਰੁਪਈਏ ਤੋਂ ਲੈ ਕੇ ਪੈਟਰੋਲ ਪਿੱਛੇ 11 ਰੁਪਈਏ ਤੱਕ, ਡੀਜ਼ਲ ਤੇ 6 ਰੁਪਈਏ ਤੱਕ ਪ੍ਰਤੀ ਲੀਟਰ ਇਹ ਕਮਾਈ ਕਰ ਰਹੀਆਂ ਨੇ। ਜਿਹੜੀ ਹੈਗੀ ਹੈ ਜੀ ਮਤਲਬ ਇੰਡੀਅਨ ਆਇਲ ਕਾਰਪੋਰੇਸ਼ਨ, ਹਾਂਜੀ, ਨੈਟ ਪ੍ਰੋਫਿਟ 8063 ਕਰੋੜ ਰੁਪਈਏ ਹੈ, ਮਤਲਬ 3 ਮਹੀਨਿਆਂ ਦੇ ਹਵਾਲੇ ਨਾਲ ਇਹ ਅੰਕੜੇ ਨੇ। 3 ਮਹੀਨਿਆਂ ਦਾ 8063 ਕਰੋੜ ਰੁਪਈਏ ਹੈ, ਕਹਿੰਦੇ ਜੀ 1800% ਗਰੋਥ ਹੈ ਜੀ ਜੀ। ਉਸ ਤੋਂ ਬਾਅਦ ਆ ਗਈ ਜੀ ਦੂਸਰੀ ਜਿਹੜੀ ਹੈਗੀ ਹੈ ਸਾਡੀ ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਇਹਦਾ 3 ਮਹੀਨਿਆਂ ਦਾ ਤਿਮਾਹੀ ਜਿਹੜਾ ਪ੍ਰੋਫਿਟ ਹੈ ਜੀ ਉਹ 3181 ਕਰੋੜ ਰੁਪਈਆ। ਠੀਕ ਹੈ ਜੀ। ਇਹ ਕਹਿੰਦੇ 182% ਗਰੋਥ ਹੈ ਇਹਦੀ। ਉਸ ਤੋਂ ਬਾਅਦ ਆ ਗਈ ਜੀ HPCL, ਹਿੰਦੁਸਤਾਨ ਪੈਟਰੋਲੀਅਮ, ਹੈ ਨਾ, ਉਹ ਚ 713 ਕਰੋੜ ਰੁਪਈਆ 3 ਮਹੀਨਿਆਂ ਦਾ ਮਤਲਬ ਗਰੋਥ ਹੈ, 160%। ਠੀਕ ਹੈ ਜੀ। ਅਜੇ ਵੀ ਕਹਿੰਦੇ ਜੀ ਸਾਨੂੰ ਪ੍ਰੋਫਿਟ ਨਹੀਂਗਾ। ਹੋਰ ਛੱਡੋ, ਹੁਣ ਦੂਏ ਪਾਸੇ ਨੂੰ ਆ ਜਾਓ। ਅਪ੍ਰੈਲ 2014 ਦੇ ਵਿੱਚ ਭਾਰਤ ਦੇ ਵਿੱਚ ਮਤਲਬ ਕਿ ਜੇਕਰ ਮੈਂ ਗੱਲ ਕਰਾਂ, ਸਿਲੰਡਰ 414 ਰੁਪਏ ਦਾ ਸੀ। ਠੀਕ ਹੈ ਜੀ। ਤੇ ਅੱਜ ਜਦੋਂ ਤੁਸੀਂ ਸਸਤਾ ਕਰ ਰਹੇ ਹੋ 2023 ਦੇ ਵਿੱਚ 903 ਰੁਪਏ ਦਾ, ਜਦੋਂ ਕਿ ਕੱਚੇ ਤੇਲ ਤੇ ਗੈਸ ਦੇ ਵਾਲੇ ਨਾਲ ਰੇਟ ਸਸਤਾ ਹੈ। ਇਸ ਸਮੇਂ ਰੇਟ ਮਾਰਚ 2023 ਚ 1100 ਨੂੰ ਵੀ ਟੱਪ ਗਿਆ ਸੀ। ਠੀਕ ਹੈ ਜੀ। ਮਤਲਬ ਜਿਹੜਾ 414 ਤੋਂ ਪਹੁੰਚ ਕੇ 1100 ਤੱਕ ਗਿਆ, 900 ਰੁਪਏ ਦਾ ਮਿਲ ਰਿਹਾ, ਉਹ ਚ 100 ਘਟਾ ਕੇ ਤੁਸੀਂ 800 ਰੁਪਏ ਨੂੰ ਵੀ ਸਸਤਾ ਦੱਸ ਰਹੇ ਹੋ ਅੱਜ। 414 ਵਾਲਾ 900 ਤੱਕ ਜਾਂ 1100 ਤੱਕ ਪਹੁੰਚਿਆ ਕਿਉਂ? ਇਹਦਾ ਜਵਾਬ ਦੇ ਕਿਹਨੇ ਦੇਣੇ ਆ ਜੀ? ਤੇ ਇੱਧਰ ਆ ਦੂਸਰੇ ਪਾਸੇ ਆ ਜਾਓ ਜੀ। ਅਪ੍ਰੈਲ 2022 ਦੇ ਵਿੱਚ ਇਹਨਾਂ ਨੇ 8 ਰੁਪਏ ਪੈਟਰੋਲ ਤੇ 6 ਰੁਪਏ ਡੀਜ਼ਲ ਤੇ ਐਕਸਾਈਜ਼ ਡਿਊਟੀ ਘਟਾ ਕੇ ਦਮ ਭਰਿਆ ਸੀਗਾ, ਅਸੀਂ ਰੇਟ ਸਸਤਾ ਕਰਤਾ ਜੀ। ਹਾਂਜੀ ਹਾਂਜੀ ਕਹਿੰਦੇ ਸੀ ਅਪ੍ਰੈਲ 2022 ਚ। 2022 ਤੋਂ ਬਾਅਦ 2023 ਵੀ ਲੰਘ ਗਿਆ ਤੇ 2024, ਲਗਭਗ 2 ਸਾਲ ਹੋ ਗਏ। ਅਪ੍ਰੈਲ 2024 ਆ ਜਾਣਾ। 2 ਸਾਲਾਂ ਚ ਤੁਸੀਂ ਇਹਦਾ ਰੇਟ ਛੇੜਿਆ ਨਹੀਂ। ਉਹ ਕਹਿੰਦੇ ਅੰਤਰਰਾਸ਼ਟਰੀ ਬਾਜ਼ਾਰ ਦੇ ਹਿਸਾਬ ਨਾਲ ਕਿ ਪ੍ਰਤੀ ਦਿਨ ਘਟਦਾ ਵੱਧਦਾ ਸੋਨੇ ਦੇ ਉਹਦੇ ਨਾਲ, ਜਦੋਂ ਕਿ ਕੱਚਾ ਤੇਲ ਪਿਛਲੇ 23 ਮਹੀਨਿਆਂ ਚ 24% ਸਸਤਾ ਹੋਇਆ। ਠੀਕ ਹੈ। 23 ਮਹੀਨਿਆਂ ਚ ਕੱਚੇ ਤੇਲ ਦੀਆਂ ਕੀਮਤਾਂ $109.51 ਪ੍ਰਤੀ ਬੈਰਲ ਤੋਂ ਘਟ ਕੇ $83.14 ਪ੍ਰਤੀ ਬੈਰਲ ਤੇ ਆ ਗਈ। 9 ਰੁਪਏ ਵਾਲਾ ਪ੍ਰਤੀ ਬੈਰਲ 83 ਰੁਪਏ ਤੇ ਆ ਗਿਆ। 24% ਰੇਟ ਘਟਿਆ, ਪਰ ਤੁਸੀਂ ਪਿਛਲੇ ਮਤਲਬ 23 ਮਹੀਨਿਆਂ ਚ ਦੇਸ਼ ਨੂੰ 1 ਰੁਪਈਆ ਵੀ ਸਸਤਾ ਨਹੀਂ ਕੀਤਾ। ਹੋਰ ਛੱਡੋ, ਕਹਿੰਦੇ ਜੀ ਜੂਨ 2022 ਦੇ ਵਿੱਚ ਦੁਨੀਆ ਦੇ ਹਵਾਲੇ ਨਾਲ ਭਾਰਤ ਦੇ ਵਿੱਚ ਸਭ ਤੋਂ ਉੱਚਾ ਰੇਟ ਸੀਗਾ ਕੱਚੇ ਤੇਲ ਦਾ। ਜੂਨ 2022 ਦੇ ਵਿੱਚ ਉਸ ਸਮੇਂ 116 ਰੁਪਏ ਡਾਲਰ ਪ੍ਰਤੀ ਬੈਰਲ ਸੀ। ਅੱਜ ਜੋ 28% ਸਸਤਾ ਹੈ, ਮਤਲਬ ਜੀ ਜੀ ਅੱਜ ਦੀ ਤਰੀਕ ਜਦੋਂ 83 ਰੁਪਏ ਤੇ ਖੜਾ 116 ਵਾਲਾ।
ਉਹ ਹਿਸਾਬ ਲਾ ਲਓ ਕਿ ਤੁਸੀਂ ਲੋਕਾਂ ਨੂੰ, ਇਹਦਾ ਮਤਲਬ ਆਪਾਂ ਪਹਿਲਾਂ ਹੀ ਗੱਲ ਕਰਦੇ ਆਏ ਆ ਕਿ ਚੋਣਾਂ ਦੇ ਨੇੜੇ, ਸੋ ਇਸ ਲਈ ਇਕੱਠਾ ਐਲਾਨ ਨਹੀਂ ਕੀਤਾ ਕਿ ਇੱਕ ਵਾਰ ਫੇਰ ਮੈਨੂੰ ਮੌਕਾ ਮਿਲੇ। ਹੋ ਸਕਦਾ ਚੋਣ ਜ਼ਾਬਤੇ ਤੋਂ 1 ਜਾਂ 2 ਦਿਨ ਪਹਿਲਾਂ 8 ਰੁਪਏ ਤੋਂ ਲੈ ਕੇ 10 ਰੁਪਏ ਤੱਕ ਪੈਟਰੋਲ ਡੀਜ਼ਲ ਵੀ ਸਸਤਾ ਹੋ ਜਾਵੇ। ਜੀ ਫਿਰ ਤਾਂ ਸ਼ਰਮਾ ਜੀ ਲੋਕ ਉਡੀਕਦੇ ਹੋਣਗੇ ਘੱਟੋ ਘੱਟ ਚੋਣ ਜ਼ਾਬਤਾ ਹੀ ਲੱਗ ਜੇ, ਕੋਈ ਮਹਿੰਗਾਈ ਤੋਂ ਤਾਂ ਰਾਹਤ ਮਿਲੇ। ਨਹੀਂ, ਲੋਕ ਕਹਿਣਗੇ ਕਿ ਹਰ 6 ਮਹੀਨੇ ਬਾਅਦ ਵੋਟਾਂ ਹੀ ਹੋ ਜਾਇਆ ਕਰਨ। ਹਾਂਜੀ ਫਿਰ ਅੱਗੇ ਹੋਰ ਕੀ ਕਰ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।